ਚਾਹ ਵੀ ਆ ਗਈ ਇੱਧਰ ਤਾਂ। ਹੋਰ ਮੈਂ ਕਿਹਾ ਬਾਬਾ ਵੇਲਾ ਨੀ ਜਾਣ ਦੇਣਾ, ਚਾਹ ਪੀ ਕੇ ਚਲੋ ਮਿਹਰਬਾਨੀ। ਲੋ ਬਾਬਾ ਜੀ ਆ ਖਾ ਲੈ ਚਾਹ ਪੀਓ ਜੀ। ਪਾਣੀ ਪਾਉਣਾ ਗਮਲਾ ਬੇਬੇ ਆਪ ਹੀ ਇਹ ਦਿੱਤਾ ਵਾ ਤੁਹਾਨੂੰ ਲੈ ਕੇ। ਲੋ ਜੀ ਇਹ ਹੁਣ ਬੇਬੇ ਨੇ ਲੈਤੀ ਕਲੀ, ਇਹ ਹੁਣ ਆਪ ਹੀ ਲਾਉਣਗੇ। ਹੈ ਨਾ ਮੇਰੇ ਕੋ ਪਿਆ ਵਾ ਗਮਲਾ ਜਿਹਾ, ਤੇ ਉਹਦੇ 'ਚ ਇਹ ਪਾ ਕੇ ਖੁਦ ਤੂੰ ਇਹ ਕੱਢ ਦਿਓ, ਹੋਰ ਵੀ ਕੱਢ ਦਿਓ। ਤੁਸੀਂ ਆਏ ਆ, ਤੁਹਾਡਾ ਗੇੜਾ ਨਾ ਪੈਣਾ ਚਾਹੀਦਾ, ਤੁਸੀਂ ਕੱਢੋ ਇਹਨੂੰ ਬਾਹਰ। ਇਹ ਹੋਈ ਜੀ 5% ਕਹਿ ਲਓ ਕਿ ਪੂਰੇ ਅੰਦਰ ਦੀ 5% ਹੋਈ ਆ, ਸਿਰਫ ਕਟਾਈ ਹੋਈ ਆ। ਕਟਾਈ ਤੋਂ ਬਾਅਦ ਇੱਕ ਵੱਟੀ ਫਿਰ ਲੱਗਣੀ ਆ, ਫਿਰ ਉਸ ਤੋਂ ਬਾਅਦ ਅਗਲੇ ਕੋਟ ਲੱਗਣੇ 2 ਤੋਂ 3। ਉਹ ਲੈ ਲੈ ਸਾਰੇ ਜਿਹਨੂੰ ਨਿੱਕੇ ਨਿੱਕੇ ਨਿੰਬੂ ਲੱਗੇ, ਕਹਿੰਦਾ ਇਹ ਕੰਮ ਚਾਲੂ ਹੀ ਰਹੂਗਾ। ਲੋ ਜੀ ਮਾਸ਼ਾਅੱਲਾ ਆ ਅਮਰੂਦ ਆਪਣਾ ਤੇ ਦੂਰੀ ਵਾਰੀ ਫਿਰ ਫਲ ਚੱਕਿਆ ਹੋਇਆ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ। ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ। ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੂਗਾ, ਤੁਹਾਨੂੰ ਆਊਗਾ ਮਜ਼ਾ। ਮੈਂ ਕਿਹਾ ਦਿਨ ਸ਼ੁਰੂ ਹੋ ਗਿਆ, ਉੱਠੀਏ, ਉੱਠ ਕੇ ਕੰਮਕਾਰ ਕਰੀਏ। ਉੱਠਿਆ ਤੇ ਆਵਾਜ਼ ਆਈ ਆ ਵੀ ਬਾਹਰ ਆਇਆ ਵਾ ਬਾਬਾ ਪੌਦਿਆਂ ਵਾਲਾ, ਕਿਉਂਕਿ ਉਹਨਾਂ ਨੂੰ ਕਹਿ ਕੇ ਆਏ ਸੀ। ਤੇ ਜਾਣੇ ਆ, ਜਾ ਕੇ ਦੇਖਦੇ ਆ ਵੀ ਕੀ ਸੂਰਤ ਹਾਲ ਆ, ਬਾਬਾ ਇਹ ਕਿਹੜੇ ਕਿਹੜੇ ਪੌਦੇ ਲੈ ਕੇ ਆਏ ਆ ਤੇ ਕੀ ਲੈ ਕੇ ਆਏ, ਤਾਂ ਕਿ ਯਾਰ ਤੁਹਾਨੂੰ ਪਤਾ ਕਿ ਇਹ ਜਿਹੜਾ ਲੋਨ ਆ ਇਹਨੂੰ ਹੁਣ ਬਹੁਤ ਜ਼ਿਆਦੀ ਲੋੜ ਆ ਪੌਦਿਆਂ ਦੀ। ਹੁਣ ਇਸ ਕਗਾਰ ਤੇ ਆਇਆ ਖੜਾ ਕਿ ਇਹਦੇ ਉੱਤੇ ਕੰਮ ਸਟਾਰਟ ਕਰੀਏ। ਉਹ ਬਾਈ ਸੁਣਾਓ ਕੀ ਹਾਲ ਆ? ਠੀਕ ਹੋ? ਤਬੀਅਤ ਸਿਹਤ ਹੈ ਵੱਲ? ਮੈਂ ਕਿਹਾ ਲੋਨ ਸਾਡਾ ਤਕਰੀਬਨ ਤਿਆਰ ਹੀ ਆ। ਤੁਹਾਨੂੰ ਮੈਂ ਕਹਿ ਕੇ ਵੀ ਗੇੜਾ ਮਾਰਿਓ, ਚਲੋ ਅੱਲਾ ਖੈਰ ਕਰੇ ਤੁਸੀਂ ਆ ਗਏ ਆ। ਇੱਕ ਤਾਂ ਤੁਸੀਂ ਸਾਡਾ ਵੇਖੋ ਲੋਨ, ਤਾਂ ਕਿ ਉਹਦੇ ਵਿੱਚ ਆਪਾਂ ਨੂੰ ਪਤਾ ਲੱਗੇ ਵੀ ਕਿੰਨੇ ਕੀ ਪੌਦੇ ਲੱਗਣੇ ਆ, ਘਾਹ ਕਿੰਨਾ ਲੱਗਣਾ ਵਾ, ਉਹ ਤੁਸੀਂ ਐਸਟੀਮੇਟ ਲਾ ਕੇ ਦੇ ਦੇਣਾ ਵਾ। ਇੱਕ ਸਾਡੇ ਕੋਲੇ ਅੰਬ ਆ, ਉਹ ਕੀ ਕਰਨਾ ਵਾ, ਉਹ ਨਹੀਂ ਹੋਣਾ ਹੁਣ। ਨਹੀਂ ਹੋ ਜਾਏਗਾ ਕਹਿੰਦੇ ਆ, ਹੋ ਜਾਏਗਾ। ਇਹਨਾਂ ਨੇ ਮੈਨੂੰ ਉਦੋਂ ਕਿਹਾ ਸੀ ਕੋਈ ਮਸਲਾ ਨਹੀਂ, ਹੋ ਜਾਏਗਾ। ਬਾਕੀ ਇੱਕ ਵਾਰੀ ਘਰੋਂ ਗੇੜਾ ਮਾਰੋ ਤੇ ਦੇਖ ਲਓ। ਅੱਬੂ ਜੀ ਕੀ ਇਹ ਸਜਾਵਟ ਵਾਸਤੇ ਹੀ ਆ ਜੀ? ਆ ਵੀ ਸਜਾਵਟ ਵਾਸਤੇ ਆ ਯਾਰ। ਕੱਲ ਸਈਦ ਵਕੀਲ ਨੇ ਦੱਸਿਆ, ਉਹ ਕਹਿੰਦੇ ਬੂਟੇ ਬੜੇ ਮਹਿੰਗੇ ਆ ਤੇ ਬੜੇ ਸੋਹਣੇ ਹੁੰਦੇ, ਪਤਾ ਨਹੀਂ ਕੀ ਉਹਨਾਂ ਦਾ ਨਾਂ ਲਿੰਗਾ ਸੀ, ਮੇਰੇ ਤੇ ਨਹੀਂ ਸਮਝ। ਇਹ ਕਲੀਆਂ ਵਾ, ਇਹ ਲਾ ਸਕਦੇ ਕਿਤੇ ਹੁਣ, ਜਾਂ ਅਮਰੂਦ ਲਾ ਲਈਏ? ਇਕੱਠੇ ਲਾਓ, ਇਹਨੂੰ ਲੋਨ ਵਿਖਾ ਲਓ। ਇੱਥੇ ਲਾ ਦਈਏ, ਇੱਥੇ ਲਾ ਲਓ, ਦੋ ਤੇ ਰਗੜਾਈ ਕਰਾ ਕੇ। ਅਮਰੂਦ ਲਾਈਏ ਜਾਂ ਇਹ ਲਾਈਏ? ਅਮਰੂਦ ਇੱਥੇ ਨਹੀਂ ਲਾਏ, ਹਾਂ ਮੁੜ ਕੇ ਘਾਹ ਦੇ ਦਵਾਈ ਦਾ ਹੁੰਦਾ। ਫਿਰ ਇਸ ਤਰ੍ਹਾਂ ਇਦਾਂ ਕਰੋ, ਵੱਡਾ ਵਾਣਾ ਫੜਨੇ ਜਿਗਣਾ ਆ ਇਹ ਰੱਖਣੀ ਹੈ, ਇੱਕ ਰੱਖ ਲਈਏ ਵਿੱਚੋਂ। ਇੱਕ ਬਾਬਾ ਇਹ ਕੱਢ ਦਿਓ, ਹੋਰ ਵੀ ਕੱਢ ਦਿਓ। ਤੁਸੀਂ ਆਏ ਆ, ਤੁਹਾਡਾ ਗੇੜਾ ਨਾ ਪੈਣਾ ਚਾਹੀਦਾ, ਤੁਸੀਂ ਕੱਢੋ ਇਹਨੂੰ ਬਾਹਰ। ਇੱਕ ਕੱਢ ਦਿਓ, ਇਹ ਅੱਛੀ ਜਿਹੜੀ ਸਹੀ ਹੈ, ਹੈਵੀ ਜੀ। ਪਰ ਕੱਲੀ ਹੋਰ ਚਾਹੀਦੀ ਅੱਬੂ ਜੀ? ਹਾਂ ਇੱਕ ਹੋਰ ਲਾ ਦਿੰਨੇ ਨਾ। ਹੋਰ ਦੱਸੋ ਕੀ ਚਾਹੀਦਾ ਇੱਥੇ ਲਾਉਣ ਵਾਸਤੇ? ਕਿਹੜਾ? ਅੱਛਾ ਐਰੋ ਕੈਰੀਆ ਦਾ। ਹਾਂ ਇੱਥੇ ਬਾਹਰ ਹੈ ਲੋਨ। ਹਾਂ ਬਾਬਾ ਇਸ ਪਾਸੇ ਤੋਂ ਸਾਡੇ ਆ ਵੇਖ ਨਾ ਵਾਵਾ ਸਾਰਾ ਖਲਾਰਾ ਵਾ ਇੱਧਰ। ਉਹ ਪਰਲਾ ਪਾਸਾ ਸਾਨੂੰ ਚਾਹੀਦਾ ਵਾ। ਪਰਲੇ ਪਾਸੇ ਦਾ ਹਿਸਾਬ ਆ ਵੀ ਇੱਥੋਂ ਤੱਕ ਤਾਂ ਠੀਕ ਆ, ਉੱਪਰ ਇਹ ਨੁੱਕਰ ਜਿਹੜੀ ਨਾ ਉੱਥੇ ਕੁਛ ਨਹੀਂ ਲਾਉਣਾ। ਉਹਦਾ ਹਿਸਾਬ ਇਹ ਆ ਵੀ ਇੱਥੋਂ ਜਿਹੜੀ ਬੱਕਰੀ ਲੰਘਦੀ, ਲੀਲਾ ਲੰਘਦਾ, ਮੱਝ ਲੰਘਦੀ ਕਿਸੇ ਦੀ, ਉਹ ਅੱਲਾ ਦੀ ਸਪੁਰਦ ਕਰ ਜਾਂਦੀ ਆ। ਮੈਂ ਲਾਏ ਸੀ ਉੱਥੇ ਪਹਿਲਾਂ ਵੀ, ਉਹ ਗੇੜਾ ਛੇੜਾ ਲਾ ਕੇ ਇੱਕ ਵਾਰੀ ਮਾੜਾ ਜਿਹਾ ਗੇੜਾ ਲਾਉਂਦੀਆਂ ਵਾ, ਉਹ ਪੌਦੇ ਨੂੰ ਹਵਾ ਲੱਗ ਜਾਂਦੀ ਸਮਝੋ। ਇਸ ਕਰਕੇ ਆਪਾਂ ਨੂੰ ਇੱਥੋਂ ਕੁਛ ਹੋਰ ਕੱਢ ਕੇ ਦਿਓ। ਅੱਛਾ ਬਾਬਾ ਜੀ, ਆ ਜਿਹੜਾ ਹੁਣ ਹਿਸਾਬ ਆ ਲੋਨ ਤੁਸੀਂ ਸਾਰਾ ਦੇਖ ਲਿਆ ਵਾ, ਤੁਸੀਂ ਇਹਦੇ ਵਿੱਚੋਂ ਦੱਸੋ ਵੀ ਆਪਾਂ ਨੂੰ ਕਿੱਥੇ ਕਿਹੜਾ ਪੌਦਾ ਜਾਂ ਕਿਸ ਹਿਸਾਬ ਨਾਲ ਆਪਾਂ ਮੈਨੇਜ ਇਹਨੂੰ ਕਰਨਾ ਵਾ? ਉਹ ਤੁਹਾਨੂੰ ਦੱਸਿਆ ਵੀ ਇੱਥੇ ਆਪਾਂ ਲਾਵਾਂਗੇ ਜੇ ਟਰੋਫੇ ਦੇ ਪੌਦੇ। ਠੀਕ ਆ, ਸੁਰਖ ਰੰਗ ਦੇ ਫੁੱਲ ਲੱਗਦੇ। ਅੱਛਾ ਠੀਕ ਆ। ਇੱਥੇ ਸੈਂਟਰ ਦੇ ਵਿੱਚ ਆਪਾਂ ਲਾਵਾਂਗੇ ਕੰਗੀ ਪਾਮ ਦਾ, ਜਿਹੜੀ ਬਾਹਰ ਲੱਗੀ ਸਾਡੇ ਕੋਲੇ। ਲੱਗੀ। ਹਾਂ ਦੋ ਤੈਨੂੰ ਦੇਵਾਂਗੇ ਐਰੋ ਕੇਰੀਏ ਦੇ ਬੂਟੇ। ਠੀਕ ਆ। ਉਹ ਦੇਖਿਆ ਉਹ ਜਿਹੜੇ ਕੰਡੇ ਲੱਗੇ ਆ? ਹਾਂ ਦੋ ਤੈਨੂੰ ਦੇਵਾਂਗੇ। ਉਹ ਬੜੇ ਪਿਆਰੇ ਲੱਗਦੇ। ਹਾਂ ਉਹ ਕਿੱਥੇ ਲੱਗਣੇ ਆ? ਉਹ ਆਪਾਂ ਲਾਉਣਾ ਇੱਕ ਉੱਥੇ, ਅੱਛਾ ਉਸ ਲੁੱਕਰ ਠੀਕ ਆ। ਇੱਕ ਲਾਵਾਂਗੇ ਉਸ ਲੁੱਕਰ। ਠੀਕ ਆ। ਉਹ ਬਹੁਤ ਉੱਚੇ ਤੇ ਨਹੀਂ ਹੁੰਦੇ ਯਾਰ? ਉਹ ਆਸਤਾ ਸਲੋ ਵੱਧਦੇ। ਅੱਛਾ ਉਹ ਸਿਰਫ ਡੈਕੋਰੇਸ਼ਨ ਵਾਸਤੇ ਹੈਗੇ ਨੇ। ਅੱਛਾ ਆਪਾਂ ਇੱਧਰ ਜਿਹੜੇ ਪੌਦੇ ਲਾਉਣੇ ਆ ਉਹ ਆਪਾਂ ਲਾਉਣੇ ਆ, ਮਤਲਬ ਜਿਹੜੇ ਹੈਗੇ ਆ ਬੜੇ ਆਰਾਮ ਥੋੜੇ ਵਧਣ, ਇਹਨੇ ਹੋਣ, ਹਨਾ? ਤੇ ਇੱਥੇ ਆ ਵਿੱਚ ਜਿਹੜੇ ਲਾਉਣੇ ਆ, ਹਾਂਜੀ ਇਹ ਕਲੀ ਲਾਵਾਂਗੇ। ਠੀਕ ਆ। ਹੋਰ ਫੁੱਲਾਂ ਵਾਲੇ ਬੂਟੇ ਲਾਵਾਂਗੇ। ਠੀਕ ਆ। ਉਧਰ ਵੀ ਇੱਧਰ ਵੀ। ਠੀਕ ਆ। 3 ਪੌਦੇ ਉਧਰ ਅੰਦਰ ਆ ਜਾਣੇ ਆ ਤੇ ਇੱਕ ਨੁੱਕਰ ਤੇ ਆ ਜਾਣਾ। 2 ਇੱਥੇ ਆਉਣੇ ਆ। ਇੱਥੇ ਆਪਾਂ ਜ਼ਿਆਦਾ ਨਹੀਂ ਲਾਉਣੇ ਕਿਉਂਕਿ ਇੱਥੇ ਰਾਹ ਵੀ ਰੱਖਣਾ ਨਾ। ਯਾਰ ਤੈਨੂੰ ਆਖਿਆ ਜਦੋਂ ਪੌਦੇ ਲਾਏ ਤੈਨੂੰ ਇਹ ਡਿਜ਼ਾਈਨ ਬਣਾ ਕੇ ਦੇਵਾਂਗਾ। ਬਸ ਤੁਸੀਂ ਫਿਰ ਇਦਾਂ ਕਰੋ, ਤਕਰੀਬਨ ਅੱਬੂ ਅੱਜ ਕੀ ਕਰਨਾ ਹੁਣ? ਤੁਸੀਂ ਕੀ ਕਹਿੰਦੇ ਕੀ ਕਰੀਏ?
ਪਾਣੀ ਲਾਓ ਵਟਾਂ ਪਾ ਕੇ। ਇੱਥੇ ਆਪਾਂ ਲਾਉਣਾ ਸੈਂਟਰ ਦੇ ਵਿੱਚ ਹਾਂ ਕੰਗੀ ਪਾਮ ਕੰਗੀ ਪਾ ਠੀਕ ਹੈ। ਅੱਛਾ ਹੁਣ ਬਾਬਾ ਜੀ ਇਹਨੂੰ ਵੱਟਾਂ ਪਾ ਦਈਏ ਅਸੀਂ, ਵੱਟਾ ਪਾ ਕੇ ਪਾਣੀ ਨਾ ਪਾ ਦਿਓ। ਥੋੜੀਆਂ ਵੱਟਾਂ ਲਾ ਦਈਏ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਨਾਲ ਭਰ ਦਈਏ। ਠੀਕ ਹੈ, ਮਤਲਬ ਗੰਦ ਗੁੰਦ ਹੁਣ ਉਸ ਤੋਂ ਬਾਅਦ ਪੱਟ ਦਈਏ। ਅੱਜ ਨਾ ਹੋਵੇ ਫਿਰ ਦੁਬਾਰਾ। ਠੀਕ ਆ, ਚਲੋ ਅੱਲਾ ਖੈਰ ਕਰੇ। ਇਹ ਅੱਜ ਕਰਦੇ ਆ ਜੱਟੂ ਸਾਹਿਬ। ਕਿਉਂ ਜੀ ਜੱਟੂ ਸਾਹਿਬ ਬੜੇ ਅਫਸੋਸੇ ਬੈਠੇ ਹੋਏ ਆ ਕਿਉਂਕਿ ਥੋੜਾ ਹਲੇ ਨਾ ਅੱਖ ਨਹੀਂ ਉਗੜੀ ਹੈ ਨਾ। ਹਾਏ ਮੈਂ ਸਦਕੇ ਹੈ ਪੈਣ ਨੂੰ ਇਹ ਆਪਣਾ ਸਵੇਰੇ ਕਰਦੇ ਹੁੰਦਾ ਸਾਰਿਆਂ ਦਾ। ਹਾਏ ਮੈਂ ਸਦਕੇ ਜਾ, ਮੈਂ ਬਾਹਰ ਹੀ ਜਾਵਾਂ। ਉੱਥੇ ਬਾਹਰ ਤਾਂ ਬੱਕਰੀਆਂ ਨਹੀਂ ਰਹਿਣ ਦਿੰਦੀਆਂ। ਬਾਹਰ ਤੇ ਬਾਬਾ ਸਾਨੂੰ ਬੜਾ ਉਹਨਾਂ ਨੇ ਨਾ ਉਹ ਪਰਲੀ ਨੁੱਕਰ ਨੇ ਬੜਾ ਕੀਤਾ ਹੋਇਆ ਵਾ। ਇਸ ਕੋਨੇ ਕਿਤੇ ਐਸੇ ਲਾਈਏ ਰੁਕੇ ਜੇ ਸਾਹਮਣੇ ਸਾਹਮਣੇ ਲਾ ਲਓ। ਵੱਡਾ ਹੋ ਜਾਣਾ ਇੱਥੇ ਨਾ ਲਾਈਏ ਇਸ ਕੋਨੇ ਜੇ ਲੰਘਣਾ ਨੇ ਇੱਥੋਂ 24 ਘੰਟੇ। ਹਾਂ ਉਧਰ ਲਾ ਲਓ, ਇੱਥੇ ਲਾ ਲੈ ਕੈਰੋ। ਨਹੀਂ ਕਹਿਣ ਵਾਲੀ ਇੱਥੇ ਕੋਈ ਸੁਰ ਤੇ ਕੋਸ ਕੋਨੇ। ਅੱਛਾ ਇੱਥੇ ਲਾ ਦੇ। ਬਾਬਾ ਜੀ ਹਾਂ ਜੀ ਅੱਛਾ ਇੱਕ ਚੀਜ਼ ਹੋਰ ਆ, ਇੱਕ ਵੇਲ ਚਾੜਨੀ ਆਪਾਂ ਕੋਈ ਐਸੀ ਜਿਹੜੀ ਮੈਂ ਚਾਹੁੰਦਾ ਵਾਂ ਵੀ ਇੱਥੇ ਇੱਕ ਵੇਲ ਲੱਗੇ ਜਾਂ ਇੱਥੇ ਲੱਗੇ ਤੇ ਜਾਂ ਇੱਥੇ ਲੱਗੇ। ਇੱਧਰ ਜਿਹੜੀ ਲੱਗੇ ਉਹ ਚੜ ਜੇ ਐ ਗੇਟ ਨੂੰ ਐ ਉੱਤੋਂ ਦੀ ਕਰਕੇ ਸੋਹਣੀ ਲੱਗੇ ਨਾ, ਡਿਜ਼ਾਈਨ ਬਣ ਜਾਵੇ ਵੇਲ ਨਾਲ। ਭਾਵੇਂ ਪੈਪ ਪਾ ਲਈਏ ਭਾਵੇਂ ਤਾਰ ਜੀ ਕੋਈ ਪਾ ਲਈਏ ਇੱਥੋਂ ਆਪਾਂ ਐ ਦੂਸਰੇ ਪਾਸੇ। ਆ ਸਰੀਆ ਆਪਣੇ ਕੋਲ ਲੱਗਾ ਹੋਇਆ ਵਾ। ਇੱਕ ਤੋਂ ਇਹਨਾਂ ਨੂੰ ਗੱਲ ਸਮਝਾਓ। ਹਾਂਜੀ ਹਾਂਜੀ ਸਰੀਏ ਲਾ ਲਓ 4 ਠੀਕ ਆ। ਛੋਟੇ ਛੋਟੇ ਉਹਦੇ ਨਾ ਇੰਨੇ ਟੋਟੇ ਕੋਈ ਸਰੀਏ ਦੇ। ਹਾਂਜੀ ਠੀਕ ਆ ਜੀ। ਉਹ ਆਵੇ ਜੰਗਲਾ ਬਣਾ ਕੇ ਨਾ ਹਾਂਜੀ ਇੰਨਾ ਖੁੱਲਾ ਰੱਖਣਾ। ਠੀਕ ਹੈ। ਏਦਾਂ ਲਾ ਕੇ ਸਰੀਏ ਹਾਂਜੀ ਉਹਨੂੰ ਆ ਸਰੀਏ ਵਿੱਚ ਲਾ ਲੈਣੇ ਨੇ ਠੀਕ ਆ। ਇੰਨੇ ਨੇ ਵੱਖਰੇ। ਠੀਕ ਆ, ਉਸ ਤੋਂ ਬਾਅਦ ਆ ਸਰੀਏ ਲਾ ਕੇ ਉੱਪਰ ਫਿਰ ਇਸੇ ਤਰ੍ਹਾਂ ਲਾ ਲੈਣਾ। ਮਤਲਬ ਜੰਗਲਾ ਬਣਾ ਲੈਣਾ। ਇਹ ਇਸ ਹਿਸਾਬ ਦਾ ਜੰਗਲਾ ਬਣਾਉਣਾ ਹੈ। ਠੀਕ ਹੈ ਇਹ ਆਪਣੇ ਗੇਟ ਦੇ ਉੱਤੇ ਆ ਜਾਵੇ। ਠੀਕ ਹੈ ਇੱਧਰ ਵੀ ਇੱਧਰ ਠੀਕ ਹੈ ਵੇਖੀ ਕਿੰਨਾ ਖੂਬਸੂਰਤ ਬਣਦਾ ਹੈ। ਇਸ ਡਿਜ਼ਾਈਨ ਦਾ ਬਣਾਉਣਾ। ਠੀਕ ਹੈ। ਇਹ ਮੇਰੇ ਬਾਜ਼ੂ ਦੇਖ ਲਓ। ਹਾਂ ਮੈਂ ਦੇਖ ਲਿਆ ਬਾਬਾ ਜੀ। ਚਲੋ ਇੱਕ ਇਹ ਹੋ ਗਿਆ। ਇੱਕ ਆਪਾਂ ਸਹਿਮਿਆ ਇੱਥੇ ਇਸ ਜਗ੍ਹਾ ਤੇ ਲਾ ਦੇਣੀ ਕੋਈ ਐਸੀ ਚੀਜ਼, ਮਤਲਬ ਵੇਲ ਜਿਹੜੀ ਇੱਥੋਂ ਇਹਨੂੰ ਤਾਂ ਚੜ ਕੇ ਇੱਥੇ ਲੱਗਣੀ। ਹੁਣ ਉਹਨੂੰ ਕੀ ਕਹਿੰਦੇ ਆ, ਗ੍ਰਿਲ। ਠੀਕ ਹੈ, ਤੇ ਗ੍ਰਿਲ ਨੂੰ ਚੜੇ, ਗ੍ਰਿਲ ਸਾਰੀ ਭਰ ਜਾਵੇ ਇਹਦੇ ਨਾਲ, ਉਹ ਸੋਹਣੀ ਲੱਗੇਗੀ ਬਾਹਰੋਂ ਫਰੰਟ ਨੂੰ ਸਾਈਡ ਨੂੰ ਵੀ, ਤਾਂ ਕਰਕੇ। ਬਾਕੀ ਚਲੋ ਅੱਲਾ ਖੈਰ ਕਰੇ, ਸਮਝ ਆ ਗਈ ਆ ਕਾਫੀ ਜ਼ਿਆਦੀ। ਕੁਛ ਸਾਨੂੰ ਤੁਸੀਂ ਪੌਦੇ ਦੇ ਦਿਓ 2-3 ਜਿਹੜੇ ਤੁਹਾਨੂੰ ਸਾਨੂੰ ਹੁਣ ਸਾਡੇ ਕੰਮ ਆ ਜਾਣ। ਠੀਕ ਹੈ ਸੈਮ ਸਾਹਿਬ, ਅਮਰੂਦ ਲੈਣੇ ਕੀ ਲੈਣਾ ਵਾ? ਫਿਰ ਕੀ ਲੈਣਾ ਹੈ ਦੱਸ, ਜਿਹੜੀ ਚੀਜ਼ ਲੈਣੀ ਆ ਉਹ ਲਓ। ਹਾਂ ਦੇਖੋ ਸੈਮ ਹੋਊਗਾ ਮੇਰਾ ਪੁੱਤ। ਸੈਮ ਸਾਹਿਬ ਜਿਹੜੀ ਚੀਜ਼ ਚਾਹੀਦੀ ਹੈ ਨਾ ਕੱਢ ਲਾ, ਤਾਂ ਕਿ ਚਲੋ ਅੱਜ ਤੱਕ ਕੁਛ ਪੌਦੇ ਬਾਬਾ ਆਇਆ ਵਾ ਤੇ ਪੌਦੇ ਕੁਛ ਲਾ ਲਈਏ। ਠੀਕ ਆ, ਨਿੰਬੂ ਲੱਗੇ ਆ ਉਹਨੂੰ, ਲੱਗੇ ਲਗਾਏ ਲੈ ਲਾ। ਜਿਹੜੀ ਚੀਜ਼ ਤੈਨੂੰ ਸੋਹਣੀ ਸੂਟ ਕਰਦੀ ਨਾ 3-4 ਪੌਦੇ ਕੱਢ ਲਾ, ਤਾਂ ਕਿ ਆਪਾਂ ਕਿਤੇ ਲਾ ਦੇਵਾਂਗੇ ਯਾਰ। ਇੱਕ ਨਿੰਬੂ ਲੈ ਲਈਏ, ਨਿੰਬੂ ਹੈ ਨਹੀਂ। ਠੀਕ ਆ ਲੈ ਲਾ। ਠੀਕ ਆ, ਤੇ ਬਾਕੀ ਕੋਈ ਲੈ ਲੈਣੇ ਆ। ਉਹ ਬਈ ਇੱਕ ਨਿੰਬੂ ਕੱਢ ਦਿਓ ਸੋਹਣਾ ਜਿਹਾ ਜਿਹਨੂੰ ਨਿੰਬੂ ਲੱਗੇ ਹੋਣ। ਤੇ ਲਾ ਲਿਆ ਮੈਂ ਜਾ ਕੇ ਸਕੰਜਮੀ ਇਹਦੀ ਤੇ ਬਣ ਜਾਣੀ ਹੈ। ਲਓ ਜੀ ਚਾਹ ਵੀ ਆ ਗਈ ਇੱਧਰ ਤਾਂ। ਹੋਰ ਮੈਂ ਕਿਹਾ ਬਾਬਾ ਵੇਲਾ ਨਹੀਂ ਜਾਣ ਦੇਣਾ, ਚਾਹ ਪੀ ਕੇ ਜਾਵੇ। ਚਲੋ ਮਿਹਰਬਾਨੀ। ਲਓ ਬਾਬਾ ਜੀ ਆ ਖਾ ਲੈ। ਚਾਹ ਪੀਓ ਜੀ। ਇਹ ਵੀ ਅੱਲਾ ਦਾ ਖਾਸ ਕਰਮ ਹੀ ਆ ਵੀ ਹਨਾ, ਨਰਸਰੀ ਵਾਲਾ ਵੀ ਸਾਡੇ ਘਰੇ ਹੀ ਆ ਜਾਂਦਾ ਵਾ। ਸ਼ੁਕਰ ਆ ਰੱਬ ਦਾ ਬਈ ਬਹੁਤ ਜ਼ਿਆਦਾ ਕਿ ਬਾਬਾ ਆਪ ਹੀ ਤੁਰਿਆ ਆਉਂਦਾ। ਬਾਬੇ ਨੂੰ ਮੈਂ ਜਾਣਾ ਨਹੀਂ ਪੈਂਦਾ। ਅਗਲੇ ਦਿਨ ਮੈਨੂੰ ਇਹਨੇ ਆਖਿਆ, ਮੇਰੇ ਉਦੋਂ ਸੀ ਦਾਲ ਨੂੰ ਬੜੀ ਦਰ। ਅੱਛਾ ਹੁਣ ਕਿਵੇਂ ਬਾਬਾ? ਅੱਛਾ ਚਲੋ ਲੱਖਿਆ ਨਹੀਂ, ਮੈਂ ਉਦੋਂ ਕਿਹਾ, ਮੈਂ ਕਿਹਾ ਯਾਰ ਬਾਬਾ ਵੀ ਆ ਵੀ ਗੀੜਾ ਮਾਰੀ। ਚਲੋ ਬੇਬੇ ਹੁਣ ਨਿੰਬੂ ਲੈ ਲਿਆ ਸਹੀ ਆ। ਤੁਸੀਂ ਕਹਿੰਦਾ ਨਿੰਬੂ ਨਹੀਂ ਹੈਗਾ ਸ਼ਿਕੰਜਵੀ ਵਾਸਤੇ। ਹਾਂ ਇਹ ਵੀ ਗੱਲ ਸਹੀ ਆ। ਮੈਂ ਕਿਹਾ ਚਲੋ ਆਹ ਤੇ ਚੰਗਾ ਕੀਤਾ ਜੀ। ਇੱਕ ਕਲੀ ਲੈ ਲਈ ਬੇਬੇ, ਦੇਖ ਲਓ ਕਿਹੜੀ ਚੀਜ਼ ਲੈਣੀ ਤੁਸੀਂ ਵੀ। ਹੋਰ ਦੇਖ ਲਓ, ਦੇਖ ਲਓ ਦੇਖ ਲਓ। ਕਿਹੜੀ ਚੀਜ਼ ਆ? ਹੋਰ ਕਿੰਨੋ ਪਿਆ, ਗ੍ਰੇਟ ਪਿਆ। ਗ੍ਰੇਟ ਦਾ ਇੱਕ ਲੈ ਲਈਏ ਹਨਾ। ਬੇਬੇ ਆਪਣੇ ਲੱਗੇ ਪਿੱਛੇ ਲੱਗੇ ਆ। ਉਹ ਗ੍ਰੇਟ ਆ। ਗ੍ਰੇਟ ਉਹ ਹੁਣੇ ਬਹੁਤ ਚਲੋ ਇਹ ਕੀ ਕਰ। ਗ੍ਰੇਟ ਆ ਤੇ ਹੁਣੇ ਲੇਟ ਆ, ਲੇਕਿਨ ਹੋ ਜਾਣਗੇ। ਅਮਰੂਦ ਪਿਆ। ਅਮਰੂਦ ਵੀ ਬਾਬਾ ਲੱਗ ਗਿਆ ਆਪਣੇ ਤੇ। ਆ ਜਿਹੜੇ ਲੈ ਬਾਬਾ ਦੇ ਕੇ ਗਿਆ, ਨਿੱਕੇ ਨਿੱਕੇ ਦੇ ਕੇ ਘਸੇ ਦੇ ਕੇ ਗਿਆ। ਕਰਦਾ ਵੀ ਅਨਾਰ ਦਿਆ ਹੀ ਨਹੀਂ ਆਵੇ ਆ ਜਿਹੜਾ। ਇਹ ਨਹੀਂ ਸੀ ਬਾਬੇ ਕੋ ਨਹੀਂ ਸੀ। ਇਹ ਬਾਬੇ ਕੋਲ ਨਹੀਂ ਸੀ ਲੈ, ਇਹ ਮੇਰੇ ਕੋਲ ਤੁਸੀਂ ਨਹੀਂ ਲਿਆ, ਮੇਰੇ ਕੋਲ ਤਾਂ ਅਨਾਰ ਪਿਆ ਨੇ। ਦੇਖੋ ਇਹ ਸ਼ਹਿਰੋਂ ਲੈ ਕੇ ਆਇਆ ਸੀ ਇੱਥੋਂ ਤੱਕ ਪਿਆ ਵੇਖੋ। ਬਾਬਾ। ਨਹੀਂ ਇਹ ਅਨਾਰ ਚਲੋ ਹੌਲੀ ਹੌਲੀ ਹੋਣਗੇ। ਪਾਣੀ ਪਾਉਣਾ ਗਮਲਾ ਬੇਬੇ ਆਪ ਹੀ ਇਹ ਦਿੱਤਾ ਵਾ ਤੁਹਾਨੂੰ ਲੈ ਕੇ। ਲਓ ਜੀ ਇਹ ਹੁਣ ਬੇਬੇ ਨੇ ਲੈ ਦਿੱਤੀ ਕਲੀ, ਇਹ ਹੁਣ ਆਪ ਹੀ ਲਾਉਣਗੇ। ਹਨਾ ਮੇਰੇ ਕੋ ਪਿਆ ਵਾ ਗਮਲਾ ਜਿਹਾ, ਤੇ ਉਹਦੇ 'ਚ ਇਹ ਪਾ ਕੇ ਖੁਦ ਤੂੰ ਤੇ ਦੇ ਜਾ ਨਾ ਮੈਨੂੰ। ਗਮਲਾ ਹੁੰਦਾ ਉਹਦੇ ਚੋਂ। ਉਹ ਲੈ ਕੇ ਆ ਵਾਈਟ ਜਿਹਾ ਜਿਹੜਾ ਮੈਂ ਬਣਾਇਆ ਨਹੀਂ ਸੀ ਉਦੋਂ ਉਹਦਾ। ਓਏ ਉੱਚੇ ਨਹੀਂ ਲੱਗਣਾ ਬੇਬੇ, ਇਹ ਪਲਾਸਟਿਕ ਦਾ ਆ। ਉਹ ਪਲਾਸਟਿਕ ਦੇ ਜਿਹਨੂੰ ਕਹਿੰਦੇ ਗਮਲਾ ਤੋਂ ਲਿਆ ਦਿਆਂ। ਗਮਲਾ ਲਿਆ ਦੇਣਗੇ ਬਾਬਾ ਜੀ। ਤੇ ਇਹ ਹੋ ਗਏ ਪੌਦੇ ਲੈ ਲਏ ਇਹਦੇ ਵਿੱਚੋਂ। ਆਪਾਂ ਲਿਆ ਜੀ ਨਿੰਬੂ ਲਿਆ 2,
ਵੀ ਬਾਹਰ ਲੱਗ ਜਾਣ। ਤੇ ਆ ਇੱਕ ਜੱਟੂ ਨੇ ਲਿਆ ਵਾ ਪੌਦਾ ਫੁੱਲਾਂ ਵਾਸਤੇ। ਇਹ ਜੱਟੂ ਹੁਣ ਤੈਨੂੰ ਪਤਾ ਤੂੰ ਕਿੱਥੇ ਲਾਉਣਾ, ਸਮਝ ਆ ਗਈ ਆ? ਲਾਉਣਾ ਖੁਸ਼ਬੂ ਆ ਕਰੂ ਜਿੱਥੇ ਤੇਰਾ ਜੀ ਕਰਦਾ ਭਾਈ। ਲਓ ਜੀ ਉਹ ਸਰਫਰਾਜ ਮੀਆਂ ਕੀ ਹਾਲ ਚਾਲ ਜੇ? भाई तू सुना की हाल चाल? ਉਹ ਠੀਕ ਆ। ਮੇਰਾ ਜੀ ਨਹੀਂ ਸੀ ਲੱਗਣ ਦਾ। ਮੈਂ ਕਿਹਾ ਯਾਰ 9 ਵਜ ਗਏ ਸਰਫਰਾਜ ਹੀ ਨਹੀਂ ਆਇਆ ਹਾਲ ਤੱਕ। ਇਹ ਇਹਦੇ ਵਿੱਚ ਆਪਾਂ ਪਾ ਦੇਣਾ। ਲਓ ਜੀ ਆਹ ਖਾਲੀ ਮਾਰੀ ਜਾਂਦੇ। ਅਸਲ ਦੇ ਵਿੱਚ ਨਾ ਆਪਾਂ ਨੂੰ ਇਹਦੀ ਬੜੀ ਲੋੜ ਪੈਣੀ ਆ, ਕਿਉਂਕਿ ਯਾਰ ਪਾਣੀ ਜਿਹੜਾ ਵਾ ਨਾ ਰਗੜਾਈ ਦਾ ਉਹ ਜਾਣਾ ਐ ਨੂੰ, ਇਹਨੂੰ ਨਹੀਂ ਆਪਾਂ ਜਾਣ ਦੇਣਾ। ਇਸ ਕਰਕੇ ਆਪਾਂ ਆਹ ਖਾਲੀ ਮਾਰ ਰਹੇ ਆ ਕਿ ਪਾਣੀ ਬੈਗ ਚੱਲ ਜਾਵੇ। ਆਹ ਜਿਹੜੀ ਖਾਲੀ ਹੈ ਨਾ ਸਰਫਰਾਜ ਮੀਆਂ, ਇਹਦੇ ਵਿੱਚ ਕਿਸੇ ਹਿਸਾਬ ਨਾਲ ਕਰ ਦੇਵੇ ਨਾ। ਆ ਜਿੱਥੇ ਬਾਈ ਖੜਾ ਵਾ, ਹਾਂ ਥੋੜੀ ਲੈਦਾ ਹੋ ਜਾਏਗੀ ਨਾ ਨਾਲ। ਹਾਂ ਨਹੀਂ ਥੋੜੇ ਜਿਹਾ ਅੱਗੇ ਜਾ ਕੇ ਹੋ ਜਾਏਗੀ ਕਵਰ ਅਪ। कर दवांगे। ਲਓ ਜੀ ਇੱਧਰ ਵੀ ਤਾਰਾਂ ਤੁਰਾਂ ਲੱਗੀ ਜਾਂਦੀਆਂ ਵਾ। ਕੰਮ ਹੋ ਗਿਆ ਸ਼ੁਰੂ। ਕੀ ਹਾਲ ਚਾਲ ਹੈ ਜੀ? ਠੀਕ ਹੋ? ਤਬੀਅਤ ਸਿਹਤ ਵਾਰੇ ਜੀ। ਇਹ ਮਸ਼ੀਨ ਅੱਜ ਅੰਦਰ, ਤੁਸੀਂ ਤੇ ਕਹਿੰਦੇ ਸੀ ਉੱਧਰ ਸ਼ੁਰੂ ਕਰਨਾ ਸੀ, ਬਾਹਰੋਂ ਨਹੀਂ ਸੀ ਕਰਨਾ? ਅੱਛਾ ਅੰਦਰੋਂ ਸ਼ੁਰੂ ਕਰਨਾ ਹੈ। ਚਲੋ ਅੱਲਾ ਪਾ ਖੈਰ ਕਰੇ। ਕਟਾਈ ਉਧਰੋਂ ਹੋਣੀ ਹੈ। ਲਓ ਜੀ ਬਿਸਮਿਲ੍ਲਾ। ਉਹ ਉਧਰ ਵੀ ਕਰਨੀ ਕਿ ਉਹ ਅੰਦਰ, ਉਹ ਬਾਅਦ ਚ ਕਰਨੀ ਫਿਰ? ਅੱਛਾ ਤੇ ਨਾਲ ਹੀ ਕਰਨੀ ਕਿਉਂਕਿ ਉੱਥੇ ਚੀਜ਼ਾਂ ਵਗੈਰਾ ਪਈਆਂ ਨਾ, ਸਮਾਨ ਪਿਆ, ਤਾਂ ਕਰਕੇ ਜਰਾ ਪਹੁੰਚੋ ਸੈੱਟ ਹੋ ਜਿਹੜੇ। ਹਾਂ ਚੱਕ ਲੈਂਦੇ ਆ, ਠੀਕ ਹੈ। ਲਓ ਜੀ ਚਲਾਓ ਮਸ਼ੀਨ ਵਾਲਾ ਰੱਖੇ ਖੈਰ ਸੁੱਖ। ਬੂਟ ਪਾ ਲਿਆ ਚੌਰੀ, ਜਿਵੇਂ ਖੰਭੇ ਚੜ੍ਹਨਾ ਹੁੰਦਾ। ਲਓ ਜੀ ਮੈਂ ਆਹ ਕਰਤੀਆਂ ਸੀ ਕਿਆਰੀਆਂ ਟਾਈਪ ਬਣਾਤੀਆਂ, 4 ਪਾਣੀ ਵੀ ਇਹਦੇ ਵਿੱਚ ਖੜਾ ਕਰਦੇ ਆ। ਲੇਕਿਨ ਇੱਥੇ ਮਸਲਾ ਹੋਰ ਆ ਗਿਆ। ਆ ਤੁਹਾਨੂੰ ਪਤਾ ਰਗੜਾਈ ਸ਼ੁਰੂ ਹੋ ਗਈ ਆ। ਸਮਾਨ ਅੰਦਰੋਂ ਕੱਢਣਾ ਵਾ, ਤੇ ਅੰਦਰੋਂ ਕੱਢ ਕੇ ਹੁਣ ਕਹਿੰਦੇ ਆ ਵੀ ਐਸ ਲੌਨ 'ਚ ਰੱਖ ਦਈਏ ਕੋਈ ਸਮਾਨ ਜਿਹੜਾ, ਤਾਂ ਕਿ ਟੁੱਟਣੋਂ ਭੱਜਣੋਂ ਬਚ ਜਾਵੇ। ਬਾਰ-ਬਾਰ ਆਪਾਂ ਅੱਗੇ ਪਿੱਛੇ ਨਾ ਕਰੀਏ। ਕਿਉਂ ਅੱਬੂ? ਇਹ ਗੱਲ ਸੁਣੋ ਯਾਰ, ਮੈਂ ਕਹਿੰਦਾ ਵਾ ਆਪਾਂ ਨੂੰ ਉਹ ਨਹੀਂ ਹੁੰਦਾ ਤੰਬੂ ਕਨਾਥ ਕੀ ਉਹਨੂੰ ਕਹਿੰਦੇ ਆ ਹਨਾ, ਉਹ ਲਿਆਈਏ ਕਨਾਥ ਜੀ। ਉੱਤੇ ਭਾਈ ਪਾਉਣੀ ਆ। ਨਹੀਂ ਉਹ ਲਾ ਦੋ ਇੱਥੇ। ਹਾਂ ਤੇ ਫਿਰ ਉੱਤੇ ਕੀ ਪਾਉਣਾ ਵਾ? ਹਾਂ ਹੈ ਤਰਪਾਲ ਪਾ ਦੇਣੀ ਉੱਤੇ। ਸਮਾਨ ਕਹਿੰਦੇ ਸਾਰਾ ਜਿਹੜਾ ਬਾਹਰ ਆ ਨਾ, ਮਤਲਬ ਅੰਦਰੋਂ ਚੱਕ ਕੇ ਇੱਥੇ ਰੱਖ ਦਈਏ। ਅੰਦਰਾਂ ਦਾ ਬਸ। ਫ੍ਰਿਜ ਦਾ ਹਾਂ, ਪੇਟੀਆਂ, ਮੰਜਿਆਂ ਦੀ ਤੇ ਖੈਰ ਆ, ਮੰਜੇ ਤੇ ਵਿਹੜੇ 'ਚ ਵੀ ਆ ਜਾਣਗੇ। ਸੇਫ, ਬੈੱਡ, ਸੋਫੇ ਹੈ। ਆਹੋ ਇਹ ਥੋੜਾ ਜਿਹਾ ਕੰਮ ਇਸ ਤਰ੍ਹਾਂ ਹੋਣਾ ਵਾ, ਉਸ ਤੋਂ ਬਾਅਦ ਜਾ ਕੇ ਮੈਨੇਜ ਹੋਣਾ ਵਾ। ਅਸੀਂ ਤੇ ਅੱਜ ਨੇ ਸੋਚੀ ਖੜੇ ਸੀ ਮਸ਼ੀਨ ਇੱਧਰ ਚੱਲਣ ਦੀ ਹੈ। ਐਸ ਅੰਦਰੋਂ ਮਸ਼ੀਨ ਮਾਸ਼ਾਅੱਲਾ ਆ ਗਈ ਹੈ ਬਾਹਰ, ਤੇ ਇੱਧਰ ਹੁਣ ਸ਼ੁਰੂ ਹੋਣ ਲੱਗੀ ਹੈ। ਮੈਂ ਕਿਹਾ ਆਹ ਚੱਕ ਦਿਓ ਤਾਂ ਕਿ ਫ੍ਰਿਜ ਵਗੈਰਾ ਜਿਹੜੀ ਨਾ 1-2 ਚੀਜ਼ਾਂ ਚੱਕ ਕੇ ਆਪਾਂ ਇੱਥੇ ਰੱਖ ਦਾਂਗੇ, ਤਾਂ ਕਿ ਉਹ ਬਾਰ-ਬਾਰ ਆਪਾਂ ਨੂੰ ਨਾ ਅੱਗੇ ਪਿੱਛੇ ਕਰਨੀਆਂ ਪੈਣ। ਤੇ ਬਾਕੀ ਜਿਹੜਾ ਸਮਾਨ ਆ ਉਹ ਚੱਕ ਕੇ ਆਪਾਂ ਉਧਰ ਬਾਹਰ ਕਰ ਦਾਂਗੇ। ਖਿੱਚੋ ਖਿੱਚੋ ਖਿੱਚੋ। ਨਹੀਂ ਇਹਦਾ ਹਲੇ ਕੁਝ ਵੀ ਨਹੀਂ ਹੈਗਾ। ਲੋ ਜੀ ਹੁਣ ਮਸ਼ੀਨ ਚੱਲੇਗੀ ਇਸ ਹਾਲ ਦੇ ਵਿੱਚ, ਤੇ ਮੇਰੇ ਦੋਸਤ ਜਿਹੜੇ ਨੇ ਇਹ ਲੱਗੇ ਹੋਏ ਨੇ ਨਿੱਕਾ ਨਿੱਕਾ ਕੰਮ ਕਰਨ। ਹੈ ਦੋਸਤੋ ਚੱਕ ਦਿੱਤਾ ਹੀ ਕਿਹੜਾ? ਅੱਛਾ ਸਮਾਨ ਸਮੂਨ ਯਾਰ, ਅਸਲ ਦੇ ਵਿੱਚ ਇੱਥੇ ਹੁਣ ਸਾਰੇ ਮਸ਼ੀਨ ਲੱਗਣੀ ਆ, ਇਸ ਕਰਕੇ ਜਗ੍ਹਾ ਬੜੀ ਸਾਫ ਸੁਥਰੀ ਚਾਹੀਦੀ ਹੈ। ਲੋ ਜੀ ਅੰਦਰ ਆ ਨਿਕਲਿਆ ਹਲੇ, ਇਹ ਹੋਏਗੀ 5% ਕਹਿ ਲਓ ਕਿ ਪੂਰੇ ਅੰਦਰ ਦੀ 5% ਹੋਈ ਆ। ਸਿਰਫ ਕਟਾਈ ਹੋਈ ਆ। ਕਟਾਈ ਤੋਂ ਬਾਅਦ ਇੱਕ ਵੱਟੀ ਫਿਰ ਲੱਗਣੀ ਆ, ਫਿਰ ਉਸ ਤੋਂ ਬਾਅਦ ਅਗਲੇ ਕੋਟ ਲੱਗਣੇ 2 ਤੋਂ 3। ਤੇ ਮਾਸ਼ਾਅੱਲਾ ਆਹ ਚੀਜ਼ ਨਿਕਲੀ ਆ। ਡਿਜ਼ਾਈਨ ਆਹ ਵਾ ਅੰਦਰ ਦਾ। ਸਿਰਫ ਔਰ ਸਿਰਫ ਆ ਪੱਟੀ ਆਪਾਂ ਬਲੈਕ ਪਵਾਈ ਆ, ਕਿਤੇ ਘਰ ਦੇ ਵਿੱਚ ਫੁੱਲ ਨਹੀਂ ਪਵਾਇਆ ਹੋਇਆ। ਤੇ ਮਾਸ਼ਾਅੱਲਾ ਕੀ ਬਾਤ ਆ। ਆ ਜਾਓ ਜੀ ਦੋਸਤੋ ਚੱਕੀਏ ਆ ਜਿਹੜਾ। ਆ ਜਾਓ ਭੱਜੋ। ਲੋ ਜੀ ਮਾਸ਼ਾਅੱਲਾ ਮਾਲ ਮੂਲ ਇੱਧਰ ਗਿਆ ਨਵਾਇਆ, ਤੇ ਪੱਠੇ ਪੁੱਠੇ ਖਾਧੀ ਜਾਂਦੀਆਂ ਗਾਵਾਂ। ਆ ਹੁਣ ਚੀਤਾ ਆਈ ਖੜੀ ਐ ਇਸ ਪਾਸੇ ਵੀ। ਆ ਜਾਓ ਕਹਿੰਦੀ ਵੀ ਮੈਨੂੰ ਬਾਹਰ ਕੱਢੋ ਤਾਂ ਚਵਾਈ ਸ਼ੁਰੂ ਹੋਵੇ। ਇੱਧਰ ਵੀ ਕਟਾਈਆਂ ਸਟਾਈਆਂ ਗਈਆਂ ਪਏ ਅੱਜ ਇਹਦੀਆਂ ਹਾਲ ਦੇ ਵਿੱਚ ਜਿਹੜੀ ਕਟਾਈ ਵਗੈਰਾ ਨਾ ਉਹ ਕਰ ਦਿੱਤੀ ਆ ਸਾਰੀ। ਬੜਾ ਹੀ ਪਿਆਰਾ ਮੰਜ਼ਰ ਲੱਗਾ ਯਾਰ। ਆ ਜਿਹੜੀ ਜਗ੍ਹਾ ਵਾ ਸਾਰੀ ਪੂਰੀ ਸੈੱਟ ਹੋ ਗਈ ਆ। ਇਹਦੇ ਵਿੱਚ ਆਪਾਂ ਜਿਹੜਾ ਨਿਜ਼ਾਮ ਕੀਤਾ ਹੋਇਆ ਸੀ ਨਾ, ਪੱਟੀ ਪਾਈ ਸੀ ਸਿਰਫ ਔਰ ਸਿਰਫ ਬਲੈਕ ਪੱਟੀ ਦੇ ਨਾਲ। ਮੈਂ ਕਿਹਾ ਵੀ ਸੋਹਣਾ ਲੱਗੂਗਾ, ਫੁੱਲ ਵਗੈਰਾ ਆਪਾਂ ਨਹੀਂ ਸੀ ਪਾਏ। ਆਹ ਪੱਟੀ ਇੱਥੋਂ ਤੱਕ ਆ, ਐਂਡ ਆਹ ਕਿਚਨ ਵਾਲਾ ਏਰੀਆ ਆ ਗਿਆ। ਕਟਾਈਆਂ ਸਟਾਈਆਂ ਜਿਹੜੀਆਂ ਇਹਦੀਆਂ ਵੀ ਹੋ ਗਈਆਂ ਵਾ, ਤੇ ਬੜਾ ਫੱਬ ਰਿਹਾ, ਬੜਾ ਸੋਹਣਾ ਲੱਗ ਰਿਹਾ। 2 ਅੰਦਰ ਜਿਹੜੇ ਉਹ ਸਾਹਮਣੇ ਵਾਲੇ ਆ ਤੇ ਆ, ਇਹ ਨਹੀਂ ਹਲੇ ਕੀਤਾ। ਸਿਰਫ ਔਰ ਸਿਰਫ ਹਾਲ ਤੇ ਆ ਜਿਹੜਾ ਆ ਰੂਮ ਆ ਆਪਾਂ ਇਹੀ ਕੀਤਾ ਸਿਰਫ ਔਰ ਸਿਰਫ ਇਸ ਕਰਕੇ, ਕਿਉਂਕਿ ਉਧਰ ਸਮਾਨ ਪਿਆ ਸੀ। ਹੁਣ ਸਮਾਨ ਰਾਤ ਨੂੰ ਜਾਂ ਸਵੇਰ ਫਸਟ ਟਾਈਮ ਚੱਕ ਕੇ ਆਪਾਂ ਕਰ ਦੇਣਾ ਸਾਰਾ ਤਕਰੀਬਨ ਬਾਹਰ, ਤਾਂ ਕਿ ਰੂਮ ਆਪਣੇ ਵਿਹਲੇ ਹੋ ਜਾਣ।
ਹੁਣ ਰੂਮ ਵਿਹਲੇ ਹੀ ਰਹਿਣੇ ਆ ਕਿਉਂਕਿ ਚੌਧਰੀ ਸਾਹਿਬ ਰਗੜਾਈ ਤੋਂ ਬਾਅਦ ਰੰਗ ਵਾਲੇ ਵੜ ਜਾਣੇ ਆ ਤੇ ਫਿਰ ਸਮਾਨ ਨੂੰ ਟੁੱਟ ਭੱਜ ਜਿਹੜਾ ਨਾ ਅੱਗੇ ਬੜਾ ਹੋ ਗਿਆ। ਹੁਣ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਪੌਦੇ ਤੁਹਾਨੂੰ ਪਤਾ ਵੀ ਆਪਾਂ ਸਵੇਰੇ ਲਏ ਸੀ ਤੇ ਮੈਂ ਕਿਹਾ ਹੁਣ ਇਹਨਾਂ ਨੂੰ ਲਾ ਦਈਏ। ਇੱਥੇ ਰੱਖੇ ਸੈਮ ਸਾਹਿਬ ਚੱਕੀਏ। ਚਲੋ ਜੀ ਉਹ ਇਹ ਹਾਂ ਆਹ ਚੱਕ ਲਓ 2 ਉਹ ਉਹਨਾਂ ਦਾ ਬਾਅਦ ਚ ਵੇਖਦੇ ਆ। ਬੇਬੇ ਨੂੰ ਪੁੱਛਦੇ ਵੀ ਉਹਨਾਂ ਦਾ ਕੀ ਕਰਨਾ ਕਿਉਂਕਿ ਉਹਦੇ ਵਿੱਚ ਇੱਕ ਜੱਟੂ ਨੇ ਲਿਆ ਵਾ ਤੇ ਇੱਕ ਬੇਬੇ ਨੇ ਕਲੀ ਲਈ ਸੀ। ਬੇਬੇ ਕਹਿੰਦੇ ਵੀ ਇਹ ਲੈਣੀ ਆ। ਹੁਣ ਇਹ ਨਹੀਂ ਪਤਾ ਵੀ ਕਿੱਥੇ ਲਾਉਣੀ ਆ। ਨਿੰਬੂ ਲਾਈਏ ਖਾਲੇ ਤੇ ਹੈ। ਚਲੋ ਬਈ ਲਓ ਜੀ ਆਹ ਹਲੇ ਇੱਥੋਂ ਤੱਕ ਪਈ ਆ ਕਟਾਈ ਸਿਰਫ ਅੱਗੇ ਨਹੀਂ ਹੋਈ ਤੇ ਲੇਕਿਨ ਮਜ਼ੇ ਦਾ ਪੱਥਰ ਜ਼ਿਆਦਾ ਆ ਵਾ। ਇਹ ਪੱਥਰ ਤੇ ਇਹ ਪੱਥਰ ਜਿਹੜਾ ਨਾ ਇਹ ਜ਼ਿਆਦਾ ਮਜ਼ੇ ਦਾ ਹੋਣਾ। ਅੰਦਰ ਵਾਲਾ ਵੀ ਮਜ਼ੇ ਦਾ ਲੇਕਿਨ ਉਹ ਅੰਦਰ ਦੇ ਹਿਸਾਬ ਨਾਲ ਬਾਹਰ ਵਾਲਾ ਜ਼ਿਆਦਾ ਖੂਬਸੂਰਤ ਲੱਗਦਾ ਵਾ। ਕੀ ਸਮੁੰਦਰ ਦੇ ਭਾਈ ਜੀ ਸਮੁੰਦਰ ਵਾਲਾ ਹਿਸਾਬ ਹੀ ਹੈ। ਇਹ ਸਾਰਾ ਕੈਮੀਕਲ ਜਿਹਾ ਜੋ ਵੀ ਆ ਇਹ ਬਾਹਰ ਆਉਂਦੇ ਰਹਿਣਾ ਨਾ। ਇਹ ਕਹਿੰਦਾ ਖਾਲੀ ਦਾ ਫਾਇਦਾ ਹੋ ਗਿਆ ਨਾ ਤੇ ਚੋਰੀ ਸਾਰੀ ਸੜਕ ਜਿਹੜੀ ਭਰ ਜਾਣੀ ਹੈ ਨਾ ਦੂਸਰੇ ਨੂੰ ਛੱਡ ਜਾਣਾ ਸੀ। ਹੋਰ ਕੀ ਹੈ ਨਹੀਂ ਇਹ ਕੰਮ ਸਹੀ ਹੋ ਗਿਆ। ਸਵੇਰੇ ਇਹਨੂੰ ਥੋੜਾ ਹੋਰ ਉੱਚਾ ਕਰ ਦਾਂਗੇ ਸਾਈਡਾਂ ਤੋਂ ਨਾ। ਲਓ ਜੀ ਇੱਧਰ ਵੀ ਸੂਰਤ ਹਾਲ ਵੇਖਦੇ ਆ। ਜਿਹੜੇ ਪੌਦੇ ਕੁਛ ਆਪਣੇ ਲੱਗੇ ਹੋਏ ਆ ਉਹਦੇ ਵਿੱਚ ਅਨਾਰ ਆਪਣਾ ਮਾਸ਼ਾਅੱਲਾ ਹੋ ਗਿਆ ਭਾਈ। ਕਿਉਂ ਸੈਮ ਸਾਹਿਬ ਜੱਟੂ ਇੱਕ ਕੰਮ ਕਰ ਇਹ ਪੁੱਤ ਇੱਥੇ ਰੱਖ ਕੋਈ ਬਾਲਟੀ ਜਾਂ ਕੈਨ ਸ਼ੈਨ ਲੈ ਕੇ ਆ ਜਾ ਭੱਜ ਕੇ ਆ। ਲੋ ਜੀ ਆਹ ਥਾਂ ਲੱਭੀ ਆ। ਅੰਦਰ ਕਹਿੰਦਾ ਸੈਮ ਲਾਉਣੀ ਨਹੀਂ ਹੈਗੀ ਕਿਉਂਕਿ ਯਾਰ ਕਹਿੰਦਾ ਅੰਦਰ ਤੁਰਦੇ ਨਹੀਂ ਛੇਤੀ ਤੇ ਖਾਲੇ ਤੇ ਹੀ ਤੁਰਨਾ ਪੌਦਾ ਤੇ ਖਾਲੇ ਤੇ ਆਪਣੇ ਕੋਲ ਆ ਨਿੰਮਾਂ ਸ਼ਿਮਾਂ ਲੱਗੀਆਂ ਹੋਈਆਂ। ਇਸ ਦੇ ਵੈਸੇ ਪੱਟੀਆਂ ਜਾਣੀਆਂ ਵਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਰਸ਼ ਹੋਇਆ ਵਾ। ਇਸ ਖਾਲੇ 'ਚ ਆਪਾਂ ਕੁਛ ਇਸ ਤਰ੍ਹਾਂ ਦੇ ਹੀ ਪੌਦੇ ਲਾਉਣੇ ਆ। ਅੰਬ ਹਲੇ ਨਿੱਕਾ ਵਾ ਤੇ ਨਿੰਬੂ ਆਹ ਲਾ ਦਿੰਨੇ ਆ। ਇਹਨਾਂ ਦੇਖੀ ਨਿੰਬੂ ਨਿੱਕੇ ਲੱਗੇ ਹੋਏ ਸੈਮ ਨੇ ਉਹ ਲੈ ਸਾਰੇ ਜਿਹਨੂੰ ਨਿੱਕੇ ਨਿੰਬੂ ਲੱਗੇ। ਕਹਿੰਦਾ ਇਹ ਕੰਮ ਚਾਲੂ ਹੀ ਰਹੂਗਾ। ਮੈਂ ਕਿਹਾ ਚਲੋ ਤੇ ਇਹਨੂੰ ਬਿਲਕੁਲ ਸੈਮ ਲਾਗੇ ਜੇ ਕਰਕੇ ਨਾ ਖਾਲੇ ਦੇ ਨਾਲ ਜਾਂ ਕਰਕੇ ਉੱਥੇ ਲਾ। ਤੇ ਕਿੱਧਰ ਲਾ ਦਿੰਨੇ ਆ ਇੱਕ ਉਹ ਅੱਗੇ ਲਾ ਦਿੰਨੇ ਨਾਲ ਹੀ ਲਾਉਣਾ। ਹਾਂ ਫਿਰ ਛਾਂ ਦੇ ਪਟਿਆਂ ਚਲੋ ਹਟਾਕ ਲਾਉਣਾ ਠੀਕ ਆ ਤੂੰ ਕਰ ਤੇ ਪਾਣੀ ਪਾ ਦਈਏ ਆਪਾਂ ਯਾਰ ਆਪਣੇ ਅਨਾਰ ਨੂੰ ਕਿਉਂਕਿ ਅਨਾਰ ਆਪਣਾ ਹੌਲੀ ਜਾਂਦਾ ਸੁੱਕਦਾ। ਬਾਲਟੀ ਜਦੋਂ ਵੱਡੀ ਨਹੀਂ ਹੁੰਦਾ ਇਹ ਸਹੀ ਮੈਂ ਕਿਹਾ ਸੌਖੀ ਸੌਖੀ ਆ ਚੱਕਣੀ ਨਹੀਂ ਹੁਣ ਆ ਨਾ ਬਾਲਟੀ ਵੱਡੀ ਲਿਆਉਣੀ ਦੂਜੀ ਠੀਕ ਆ ਤਾਂ ਕਿ ਉਹ ਬਾਕੀਆਂ ਨੇ ਵੀ 2 ਬਾਲਟੀਆਂ ਸਿੱਟ ਦਈਏ ਠੀਕ ਨਹੀਂ। ਲੋ ਭਰ ਗਿਆ ਖਾਲਾ ਹੁਣ ਚੱਲਣ ਲੱਗ ਪੈਣਾ ਕਿਉਂਕਿ ਮੱਕੀ ਅੱਗੇ ਲੱਗ ਗਈ ਆ ਤੇ ਬਸ ਫਿਰ ਇਹ ਇਨਸ਼ਾਅੱਲਾ ਆਇਆ ਲਓ ਹੁਣ ਦਿਨਾਂ ਦੇ ਵਿੱਚ। ਸ਼ੁਕਰ ਰੱਬ ਦਾ ਇਹ ਆ ਮੈਂ ਸੋਚਣੇ ਤੇ ਆਹੀ ਜੱਟੂ ਵੀ ਇਹਦੇ ਵੇਖ ਲਾ ਫਲ ਜਿਹੜਾ ਇਦਾਂ ਹੀ ਆਪਾਂ ਕੱਢ ਕੇ ਲਾਤੇ ਆ ਫਲ ਵੀ ਲੱਗਾ ਹੋਇਆ ਸੀ। ਚਲੋ ਫਲ ਤਾਂ ਸੁੱਕ ਗਿਆ ਲੇਕਿਨ ਇਹ ਬਹੁਤ ਪਰਿੰਦਿਆਂ ਦੀ ਮੁਕੱਦਰਾਂ ਦਾ ਸੀ ਹੈਨਾ। ਉਹ ਵੀ ਖਾਂਦੇ ਸੀ ਹੁਣ ਵੀ ਉਹਨਾਂ ਨੇ ਖਾਣਾ ਤੇ ਰੱਬ ਨੇ ਇਹ ਕਿਲੀ ਛੇਤੀ ਉਹਨੂੰ ਬੂਰ ਲਾਇਆ। ਕਿਲੀ ਛੇਤੀ ਮਤਲਬ ਐ ਹਰਾ ਹੋ ਗਿਆ ਦੂਰੀ ਵੇਰੀ। ਯਾਰ ਲਾਉਣੇ ਤੇ ਦੋਵੇਂ ਹੀ ਆਪਾਂ ਜਿਹੜਾ ਨਿੱਕਾ ਲਾ ਦਈਏ ਵੱਡਾ ਲਾ ਦਈਏ। ਨਹੀਂ ਉਹ ਨਿੱਕਾ ਉਧਰ ਕੋਈ ਨਹੀਂ ਬਿਸਮਿਲ੍ਲਾ ਦੀ ਪਰਾਲੀ ਖੋਲ ਦੇ ਹੈ ਖੋਲ ਦੇ ਪਰਾਲੀ ਤੇ ਮੈਂ ਖੋਲ ਦਿੰਦਾ ਵਾ। ਮੈਨੂੰ ਆ ਛੋਟਾ ਲੱਗਣ ਗਿਆ ਠੀਕ ਆ ਉਹ ਤਾਂ ਫਿਰ ਨੀਵਾਂ ਹੀ ਹੈ ਕਰਨਾ ਠੀਕ ਹੈ ਭਾਈ ਉਹਦਾ ਉੱਚਾ ਨਹੀਂ ਕਰਨਾ। ਥੋੜੀ ਜਿਹੀ ਮਿੱਟੀ ਪੱਟ ਕਰਿਓ ਲਿਆ ਸਾਫ ਮਿੱਟੀ ਲੈ ਕੇ ਆ। ਅੱਲਾਹ ਪਾਕ ਕਰੇ ਖੈਰ ਇਹ ਹੋਵੇ ਫਲ ਇਦਾਂ ਚੱਕਿਆ ਚਕਾਏ ਚੜ ਜਵੇ ਕਿਆ ਬਾਤ ਆ ਮਜ਼ਾ ਆ ਜਵੇ। ਲਿਆ इसमें पा साफ मिट्टी खा लेगी बोली है नाले ਹਾਂ ਜਿਹੜੀ तो मैं और ला दूँ पा नाप के थोड़ा ना हिले हिले ਲੋ हिले के डाग बूटा करने लगे हुए नींबू ਰੱਬ ਦੀ ਕੁਦਰਤ ਆ पराली ये लग गया ਮੇਰੇ ਨਾਲ ਸਿਰ 'ਚ ਜਾਂਦੀ ਕਰੀ ਭਰਾਵਾ। नहीं लग गई ਲੋ ਜੀ ਮਾਸ਼ਾਅੱਲਾ ਆ ਅਮਰੂਦ ਆਪਣਾ ਤੇ ਦੂਰੀ ਵੇਰੀ ਫਿਰ ਫਲ ਚੱਕਿਆ ਹੋਇਆ ਵਾ। ਕਿਆ ਬਾਤ ਆ ਯਾਰ ਬੂਟਾ ਮਾਸ਼ਾਅੱਲਾ ਛੋਟਾ ਜਿਹਾ ਲੇਕਿਨ ਕਿਆ ਕਮਾਲ ਫਲ ਚੁੱਕ ਲਿਆ ਅਲਹਮਦੁਲਿਲਾ ਜੀ। ਤੇ ਸੈਮ ਸਾਹਿਬ ਸਿੱਟੋ ਪਾਣੀ ਇਹਨੂੰ ਜ਼ਰਾ। ਬਾਲਟੀ ਜੱਟੂ ਲੈਣ ਗਿਆ ਵੱਡੀ ਮੈਂ ਕਿਹਾ ਇਹਨਾਂ ਨੂੰ ਵੀ ਪਾ ਦਈਏ ਪਾਣੀ ਆ ਜਿਹੜੇ ਪੌਦੇ ਲੱਗੇ ਹੋਏ ਨਾ ਕੁਛ।
ਅਸੀਂ ਕਿਹਾ ਪਾਣੀ ਲਾਉਣਾ ਵਾ ਤੇ ਬੜਾ ਜਿਹਾ ਸੈਟਿੰਗ ਕਰ ਲਈ। ਆ ਇੱਕ ਨੂੰ ਨਾ ਬਰੂ ਨੇ ਘੇਰਿਆ ਹੋਇਆ ਸੀ, ਬਾਕੀ ਤੇ ਸੈਮ ਉਹ ਸੈੱਟ ਮਾਸ਼ਾਅੱਲਾ ਕਰੀ ਜਾਂਦਾ। ਅਮਰੂਦ ਵਗੈਰਾ ਹੋ ਗਿਆ, ਜਾਮਨੂ ਹੋ ਗਿਆ। ਉਹ ਬੰਨੇ ਦੇ ਉੱਤੇ ਥੋੜਾ ਜਿਹਾ ਵਿੱਚ ਥਾਂ ਉਹਦੇ ਆਪਾਂ ਨਿੰਬੂ ਲਾ ਦੇਣਾ ਵਾ। ਨਿੰਬੂ ਕਹਿੰਦਾ ਇੱਥੇ ਲਾਉਣਾ ਨਹੀਂ ਹੈਗਾ। ਮੈਂ ਕਿਹਾ ਚਲੋ ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਉੱਥੇ ਹੀ ਲਾ ਦਿੰਦੇ ਹਾਂ। ਤੇ ਕਿਉਂਕਿ ਆ ਜਿਹੜੀਆਂ ਵਾ ਤੂਸ਼ੂ ਤਾਂ ਨਿੰਮਾ ਸ਼ਿਮਾ ਵਾ, ਇਹ ਆਪਾਂ ਪੱਟ ਦੇਣੀਆਂ ਵਿੱਚੋਂ, ਕਿਉਂਕਿ ਇਹ ਹੁਣ ਛਾਂਗਣ ਦਾ ਮੌਸਮ ਆ ਜਾਣਾ, ਫਿਰ ਇਹਨਾਂ ਨੂੰ ਛਾਂਗ ਦੇਣਾ। ਸੋ ਆਪਣੇ ਜਿਹੜੇ ਪੌਦੇ ਆ ਨਾ ਫਲਦਾਰ, ਯਾਰ ਫਲਦਾਰ ਪੌਦਾ ਲੱਗਾ ਹੋਵੇ ਨਾ ਬੰਨੇ ਦੇ ਉੱਤੇ, ਉਹ ਜ਼ਿਆਦਾ ਕੰਮ ਸਹੀ ਆ। ਮਤਲਬ ਫਿਰ ਟੈਨਸ਼ਨ ਨਹੀਂ ਰਹਿੰਦੀ ਤੁਹਾਨੂੰ ਪਾਣੀ ਪੂਣੀ ਦੀ ਵੀ ਪਾਉਣਾ ਕਿੱਥੋਂ ਆ, ਤੇ ਜਾ ਕੇ ਸਾਂਭ ਕੇਅਰ ਕਰੋ। ਕੇਅਰ ਆਪੇ ਹੋ ਜਾਂਦੀ ਮਾਸ਼ਾਅੱਲਾ ਐਸੇ ਪੌਦੇ ਦੀ ਨਾ। ਤੇ ਇਹ ਵੀ ਕਿਤੇ ਮੇਰੇ ਕੋਲ ਕੇਅਰ ਨਾ ਹੋ ਜਾਏ, ਭਗੂੜੀ ਲਾ ਕੇ ਡਰ ਹੀ ਆਉਂਦਾ। ਕਿਉਂ ਜੱਟੂ? ਜੱਟੂ ਆ ਜਿਹੜਾ ਨਿੰਬੂ ਰਹਿੰਦਾ ਨਾ, ਉਹ ਤੂੰ ਲਾਉਣਾ। ਕੀ ਕਰਨਾ ਇਹਨੂੰ? ਤੂੰ ਲਾਉਣਾ ਉਹਨੂੰ। ਠੀਕ ਹੋ ਗਿਆ। ਹਾਂ, ਤੇਰੇ ਹੱਥ ਦਾ ਪੌਦਾ ਬਹੁਤਾ ਹੋਣਾ। ਚੱਲ ਇਹਨੂੰ ਹੁਣ ਪਾਈਏ ਪਾਣੀ। ਹੋਰ ਲਓ ਲਸਪੁਰ ਭਗੂੜੀ ਨੇ ਸਿਰਫ ਆਹ ਇੱਕ ਵਾਰੀ ਮਨਾ ਕਰ ਦਈਏ। ਆ ਥੋੜਾ ਜਿਹਾ ਰਹਿ ਗਿਆ, ਸਿਰਫ 1 ਮਿੰਟ ਦੇ ਦੇ ਜਾ। ਤੂੰ ਭਗੂੜੀ ਨਾ ਨਹੀਂ ਇਹਨੂੰ ਕਹੀ ਨਾ ਮਾਰ ਟੱਪਾ। ਕੋਈ ਨਹੀਂ ਵੱਡਾ ਹੁੰਦਾ, ਖੈਰ ਆ ਮਿੱਟੀ ਪਾਉਣੀ ਆ ਇੱਥੇ। ਮੈਂ ਦੇਖੋ ਨਾ ਇੱਥੇ ਪੌਦਾ ਤੁਰਦਾ ਨਹੀਂ ਚੱਜ ਨਾਲ, ਕਿਉਂਕਿ ਕੇਅਰ ਨਹੀਂ ਹੁੰਦੀ ਜਿਆਦੀ, ਕਰਨੀ ਹੁੰਦੀ। ਇਹਨੂੰ ਆਈਏ ਤਾਂ ਇਹਦਾ ਵੀ ਇੰਤਜ਼ਾਮ ਕਰ ਦੇਣਾ ਵਾ, ਇਹਨੂੰ ਪੱਟ ਦੇਣਾ ਵਾ। ਇਹਨੂੰ ਪੱਟ ਕੇ ਇੱਥੇ ਨਹੀਂ ਹੋਣਾ ਹੀ ਨਹੀਂ। ਜਿੱਦਾਂ ਲਾਇਆ ਸੁੱਟ ਵੀ ਨਿੱਕਾ ਹੋ ਗਿਆ। ਹੌਲੀ ਹੌਲੀ ਬਤਨ ਦੇ ਬੱਚੇ ਆ ਕਿ ਹੋਰ ਇਹਨੂੰ ਉਹ ਉੱਥੇ ਲਾ ਦੇਣਾ ਖਾਲੇ ਤੇ। ਇਹ ਕਿਹਦਾ ਵਾ ਪੌਦਾ? ਇਹ ਫਰੂਟ ਦਾ ਲੱਗਦਾ, ਗ੍ਰੇਟ ਫਰੂਟ ਦਾ। ਆਹ 3-4 ਪੌਦੇ ਚੰਗੇ ਹੋਏ ਆ। ਲੋ ਜੀ, ਜੱਟੂ ਸਾਹਿਬ ਲਾਉਣਗੇ ਪੌਦਾ ਆਪਦੇ ਹੱਥ ਦੇ ਨਾਲ। ਜੱਟੂ ਅੱਲਾ ਖੈਰ ਕਰੇ ਹੋ ਜਵੇ। ਹੈ ਹੋ ਜਾਣਾ ਇਨਸ਼ਾਅੱਲਾ। ਇਨਸ਼ਾਅੱਲਾ। ਧਿਆਨ ਨਾਲ ਪੁੱਤ, ਬਹੁਤ ਸਮਝਦਾਰੀ ਨਾਲ, ਭੰਨ ਨਾ ਦਵੀਂ, ਗਾਚੀ ਨਾ ਖੇਡ ਦਵੀਂ। ਓਏ ਰੱਖ ਵਿੱਚ ਰੱਖ। ਨਹੀਂ ਵੇਖਿਆ ਆ ਲੱਗ ਮੈਨੂੰ ਲੱਗ ਗਿਆ ਸੀ ਪਤਾ ਵੀ ਤੂੰ ਕਰ ਦੇਣਾ ਜੱਟੂ। ਹੋ ਹਟਿਆ ਓਏ ਹੌਲੀ, ਸਮਝਦਾਰੀ ਨਾਲ, ਕੋਈ ਕਾਲੀ ਨਹੀਂ ਆਪਾਂ ਨੂੰ। ਤੂੰ ਜਿਹੜਾ ਲਿਆ ਨਾ ਫੁੱਲਾਂ ਵਾਲਾ ਉਹ ਲਾਈ ਭਾਈ ਪੱਛੋ। ਨਹੀਂ ਇਹ ਲਾ ਦੇਣਾ ਮੈਂ ਲੱਗੇ ਲਾਈ ਜਾਣਾ ਸੀ। ਨਹੀਂ ਪੁੱਤ, ਗਾਚੀ ਡਿੱਪੀ ਸੀ ਸਾਈਡ ਤੋਂ, ਤਾਂ ਕਹਿਣਾ ਉਹਨਾਂ ਸਮਝਦਾਰੀ ਨਾ ਕਰਿਆ ਕਰ। ਛੱਡ ਦੇ ਹਲਾਈ ਨਾ ਜਾਨ ਛੱਡ ਦੇ। ਕਾਲਾ ਬਹੁਤ ਬਣਦਾ ਵਾ, ਛੋਲੀ ਦੇ ਵਿੱਚ ਤੋੜ ਦੇਣਾ ਹਰ ਸ਼ੈ। ਚਲੋ ਮਿੱਟੀ ਸਹੀ ਤਰ੍ਹਾਂ ਲਾਓ। ਘਾਹ ਜਿਹੜੀਆਂ ਜੜਾਂ ਨਾ ਪੁੱਤ ਉਹਨਾਂ ਸਿੱਟੋ ਇਹਦੇ ਉੱਤੇ। ਬਰੀਕ ਨਾਲੇ ਹਾਂ ਉਹ ਤਾਂ ਗੁੱਡ ਮੜੀ ਮਿੱਟੀ ਦੇ ਬੜੀਏ ਵਿੱਚ। ਅਰੇ ਉਹ ਵੇ ਮੁੰਡਿਆ ਓਏ ਦਾਤੀ। ਬਿਸਮਿਲ੍ਲਾਹ। ਬਸ ਲੋਤਾ ਪਾਣੀ ਪਾਉਣਾ ਬਹੁਤਾ ਪਾਣੀ। ਮਜ਼ਾ ਹੀ ਬੜਾ ਆ ਰਿਹਾ ਸੀ। ਮਜ਼ਾ ਆ ਰਿਹਾ ਫਿਰ ਉਹ ਹੋ ਨਾ ਹੁਣ ਸਾਥਾਂ ਦੇ। ਹਾਂ ਤੇ ਚੱਲਾ ਭਾਈ। ਮੈਂ ਤਾਂ ਲਾਉਣ ਲੱਗਾ। ਲੋ ਜੀ, ਇਹਨਾਂ ਸਾਰਿਆਂ ਪੌਦਿਆਂ ਨੂੰ ਪੈ ਗਿਆ ਵਾ ਪਾਣੀ ਤੇ ਕੰਮ ਹੋ ਗਿਆ ਓਕੇ ਮਾਸ਼ਾਅੱਲਾ। ਆ ਨਿੰਬੂ ਨੂੰ ਵੀ ਪਾਣੀ ਪੈ ਗਿਆ, ਅੱਲਾ ਖੈਰ ਕਰੇ ਇਹ ਹੋ ਜਵੇ ਤਾਂ ਕਿਆ ਬਾਤਾਂ ਵਾਰੇ ਨਿਆਰੇ ਹੋ ਜਾਣ। ਇਹਦੇ ਬਾਬੇ ਨੂੰ ਬੋਲਤਾ ਕਿ ਯਾਰ ਉਹ ਪੇਮੈਂਟ ਕਰਨ ਵਾਲਾ ਜਿਹੜਾ ਨਾ ਨਿਜ਼ਾਮ ਲੈ ਆਇਓ ਤਾਂ ਕਿ ਇਹ ਵੀ ਆਪਾਂ ਕਰੀਏ। ਮੈਂ ਕਿਹਾ ਸੀ ਅੱਜ ਪੌਦੇ ਲਾ ਹੀ ਦਈਏ ਯਾਰ, ਵੀਰਾਂ ਬੜਿਆਂ ਨੇ ਕਿਹਾ ਸੀ ਪੌਦਿਆਂ ਬਾਰੇ, ਤਾਂ ਮੈਂ ਕਿਹਾ ਚਲੋ ਅੱਜ ਬਾਬਾ ਅੱਲਾ ਵੱਲੋਂ ਆ ਗਿਆ ਤੇ ਪੌਦੇ ਲੈ ਕੇ ਤੇ ਉਹ ਆਪਾਂ ਲਾ ਦਿੱਤੇ ਆ। ਹੁਣ ਅੱਲਾ ਰੱਖੇ ਖੈਰ ਸੁੱਖੇ ਹੋ ਜਾਣ ਤੇ ਉਸ ਤੋਂ ਬਾਅਦ ਹੁਣ ਕੁਛ ਦਿਨਾਂ ਦੇ ਵਿੱਚ 7-8 ਦਿਨਾਂ ਦੇ ਵਿੱਚ ਜਿੱਦਾਂ ਹੀ ਆ ਕੰਮ ਨਿਬੜਦਾ ਵਾ, ਸਮਾਨ ਆਪਣੇ ਇੱਕ ਜਗ੍ਹਾ ਤੋਂ ਇੱਕ ਸਾਈਡ ਤੇ ਹੁੰਦਾ, ਦੈਨ ਉਸ ਤੋਂ ਬਾਅਦ ਆਪਾਂ ਅੱਲਾ ਖੈਰ ਕਰੇ ਜਿਹੜਾ ਵਿਚਲਾ ਹੈਗਾ ਵਾ ਪਾਰਕ ਲਾਉਣ ਆ ਘਰ ਵਾਲਾ, ਉਹਨੂੰ ਵੀ ਆਪਾਂ ਸੈੱਟ ਕਰਾਂਗੇ ਇਨਸ਼ਾਅੱਲਾ। ਲੋ ਜੀ, ਕੰਮ ਸ਼ਮ ਗਿਆ ਨਿਬੜਨ, ਨਹਾ ਧੋ ਲਿਆ, ਚੇਂਜ ਕਰ ਲਿਆ। ਅਸਲ ਦੇ ਵਿੱਚ ਅੱਜ ਆਪਾਂ ਲੱਗੇ ਰਹੇ ਆ ਜ਼ਿਆਦਾਤਰ ਘਰ ਦੇ ਕੰਮਾਂ ਕਾਰਾਂ ਨੂੰ, ਤੇ ਮਤਲਬ ਰਗੜਾਈ ਹੋ ਰਹੀ ਸੀ ਉਹਦੇ ਆਰੇ ਲੱਗੇ ਰਹੇ ਆ। ਉਸ ਤੋਂ ਬਾਅਦ ਲੋਨ ਵਗੈਰਾ ਦੇ ਆਰੇ ਚੀਜ਼ਾਂ ਦੇਖਦੇ ਰਹੇ ਆ। ਤੇ ਆਪਣਾ ਮਾਰਬਲ ਆਉਣਾ ਸੀ, ਹਲੇ ਤੱਕ ਨਹੀਂ ਆਇਆ। ਤੇ ਉਹ ਇੱਕ ਵਾਰੀ ਸ਼ਹਿਰੋਂ ਵੀ ਗੇੜਾ ਵਿੱਚੋਂ ਲਾ ਕੇ ਆਇਆ। ਮੈਂ ਕਿਹਾ ਯਾਰ ਵੀ ਭੇਜ ਦਿਓ। ਅਸਲ ਦੇ ਵਿੱਚ ਮੇਨ ਮਕਸਦ ਸੀ 10 ਫੁੱਟੀ ਟੈਲ ਦਾ, ਜਿਹੜਾ ਮਤਲਬ ਸਲੈਬ ਆ ਨਾ, ਉਹ 10 ਫੁੱਟ ਹੀ ਨਹੀਂ ਮਿਲਦੀ ਪਈ ਕਿਸੇ ਪਾਸਿਓਂ ਵੀ, ਕਿਉਂਕਿ ਅਸਲ ਦੇ ਵਿੱਚ ਰੌਲਾ ਇਹ ਹੁੰਦਾ ਕਿ 8 ਫੁੱਟ ਦਾ ਹੁੰਦਾ ਰਕਸ਼ਾ
ਤੇ 10 ਫੁੱਟ ਦੀ ਸਲੈਬ ਵਿੱਚ ਪੈ ਜਾਵੇ ਤੇ ਉਹ ਕਿਤੇ ਵੀ ਹਲਕਾ ਜਿਹਾ ਝਟਕਾ ਲੱਗ ਗਿਆ, ਕਰੈਕ ਆ ਗਿਆ ਤੇ ਕੰਮ ਖਰਾਬ। 15-20 ਹਜ਼ਾਰ ਦੀ ਇੱਕ ਸਲੈਬ ਤਕਰੀਬਨ। ਤੇ ਉਹ ਇਸ ਕਰਕੇ ਭਾਈ ਦੁਕਾਨ ਵਾਲੇ ਹਾਮੀ ਹੀ ਨਹੀਂ ਭਰਦੇ ਕਿ ਅਸੀਂ ਉਹ 10 ਫੁੱਟ ਦੀ ਟਾਇਲ ਮਿਲਦੀ ਆ। ਮੈਂ ਇੱਥੋਂ ਤੱਕ ਕਹਿਤਾ, ਮੈਂ ਕਿਹਾ ਯਾਰ ਵੀ ਮੇਰੀ ਜ਼ਿੰਮੇਵਾਰੀ, ਮੈਂ ਮਤਲਬ ਅਗਰ ਟੁੱਟ ਗਈ ਤੇ ਮੇਰੀ ਘੱਲ ਦਿਓ। ਉਹ ਕਹਿੰਦੇ ਭਾਈ ਲੱਭਦੀ ਨਹੀਂ, ਅਸਲ ਦੇ ਵਿੱਚ ਕਟਾਈ ਦੇ ਵਿੱਚ ਆਉਂਦੀ ਨਹੀਂ ਉਹ, ਤੇ ਆਹ ਚੱਕਰ ਆ। ਉਹ ਆਪਾਂ ਨੂੰ ਮਿਲ ਗਿਆ ਜੀ ਤਕਰੀਬਨ 8 ਫੁੱਟ ਦੀ। ਫਿਰ ਅੱਜ ਜਾ ਕੇ ਕਨਫਰਮੇਸ਼ਨ ਦੇ ਕੇ ਆਇਆ, ਮੈਂ ਕਿਹਾ ਯਾਰ 8 ਦੀ ਭੇਜ ਦਿਓ ਜਾਂ 7 ਇੰਚ ਕੁਛ ਦੀ ਹੈ ਨਾ, ਤੇ 2 ਫੁੱਟ ਦਾ ਟੋਟਾ ਪਾ ਦੇਣੇ ਅੱਗੇ ਆਪਾਂ, ਤਾਂ ਕਿ ਯਾਰ ਕੰਮ ਡਿਲੇ ਨਾ ਹੋਵੇ, ਕਿਉਂਕਿ ਮਿਸਤਰੀਆਂ ਦਾ ਕੰਮ ਖਤਮ ਹੋ ਗਿਆ। ਇੱਕ ਪਾਈਪ ਪਾਉਣਾ ਵਾ ਤੇ ਕੰਧ ਦੇ ਉੱਤੇ ਹਲਕਾ ਨਾ ਥੋੜੀਆਂ ਜਗ੍ਹਾਵਾਂ ਦੇ ਉੱਤੇ ਸੀਮੈਂਟ ਰਹਿੰਦਾ ਸੀ। ਮੈਂ ਕਿਹਾ ਉਹ ਉੱਪਰ ਨਾ ਛੱਤ ਤੋਂ ਖੜੋ ਕੇ ਵੇਖਦਾ ਕੰਧ ਦੇ ਉੱਤੇ, ਮੈਂ ਕਿਹਾ ਉਹ ਸੈੱਟ ਕਰ ਦਿਓ। ਉਸ ਤੋਂ ਬਾਅਦ ਸਿਰਫ ਔਰ ਸਿਰਫ ਕਿਚਨ ਰਹਿ ਗਿਆ ਆਪਣਾ, ਬਾਕੀ ਖਤਮ ਆ। ਉਹ ਹੁਣ ਕਹਿੰਦੇ ਸੀ ਅਸੀਂ ਇੱਕ ਵਾਰੀ ਚੱਲ ਗਏ, ਮੁੜ ਕੇ ਸਾਡੇ ਕੋਲ 10-15 ਦਿਨ ਤੁਹਾਨੂੰ ਟਾਈਮ ਨਹੀਂ ਦੇ ਹੋਣਾ ਤੇ ਇਹ ਕੰਮ ਕਰਵਾਓ। ਤੇ ਅੱਜ ਚੱਲ ਗਏ ਉੱਧਰ, ਜ਼ਿਆਦਾਤਰ ਘਰੇ ਰਹੇ ਆ, ਬਾਕੀ ਮਾਲ ਡੰਗਰ ਵਾਲੇ ਪਾਸੇ ਆਏ ਨਹੀਂ ਹੈਗੇ। ਤੇ ਬਾਕੀ ਮਾਸ਼ਾਅੱਲਾ ਅੱਜ ਪੱਠੇ ਪੁੱਠੇ ਵੀ ਸੈਮ ਹੋਣਾ ਨੇ ਆਪ ਹੀ ਪਾਏ ਆ, ਮੈਂ ਤਾਂ ਨਹੀਂ ਪਾਏ ਅੱਜ। ਤੇ ਬਾਕੀ ਮਾਸ਼ਾਅੱਲਾ ਕੰਮਕਾਰ ਪੂਰਾ ਫਿੱਟ ਆ। ਹੁਣ ਲਾਉਣ ਜਿਹੜਾ ਆਪਣਾ ਉਹ ਤਕਰੀਬਨ ਇੱਕ ਪਾਣੀ ਆਪਾਂ ਉਹਨੂੰ ਲਾਵਾਂਗੇ ਜੁਮੇ ਨੂੰ ਲਾਵਾਂਗੇ, ਫਰਾਈਡੇ ਵਾਲੇ ਦਿਨ, ਠੀਕ ਆ। ਫਰਾਈਡੇ ਨੂੰ ਲਾ ਕੇ ਤੇ ਕਿਉਂਕਿ ਫਰਾਈਡੇ ਨੂੰ ਪੈਪ ਵਿਹਲਾ ਹੁੰਦਾ, ਤੇ ਹੁਣ ਰਗੜਾਈ ਵਾਲੇ ਵੀ ਆ ਗਏ ਨਾ, ਪੈਪ ਨਹੀਂ ਵਿਹਲਾ, ਤੇ ਇਹਦੇ ਨੂੰ ਪਾਣੀ ਲਾ ਕੇ ਉਸ ਤੋਂ ਬਾਅਦ ਆਪਾਂ ਇਹਦੀ ਕਰਾਂਗੇ ਕਟਾਈ। ਕਿਉਂਕਿ ਇਹ ਹੁਣ ਘਾਹ ਤਕਰੀਬਨ ਠੀਕ ਆ, ਮਤਲਬ ਉਰਲੇ ਪਾਸੋਂ ਵੀ ਹਰਾ ਹੋਣ ਲੱਗ ਗਿਆ, ਪਰਲੇ ਪਾਸੋਂ ਵੀ। ਇੱਕ ਪਾਣੀ ਤੋਂ ਬਾਅਦ ਪ੍ਰੋਪਰ ਹਰਾ ਹੋ ਜਾਏਗਾ, ਮਤਲਬ ਥੱਲੋਂ ਤਾਂ ਹਰਾ ਨਿਕਲ ਆਏਗਾ ਨਾ। ਇਸ ਕਰਕੇ ਆਪਾਂ ਇਹਦੀ ਹੁਣ ਕਟਾਈ ਕਰਾਂਗੇ ਜੀ ਇਨਸ਼ਾਅੱਲਾ ਐਤਵਾਰ ਵਾਲੇ ਦਿਨ, ਮਤਲਬ ਸੰਡੇ ਨੂੰ ਕੋਸ਼ਿਸ਼ ਕਰਾਂਗੇ ਇਹਦੀ ਕਟਾਈ ਕਰ ਦਈਏ ਜਾਂ ਮੰਡੇ ਨੂੰ ਕਨਫਰਮ। ਤੇ ਇਸ ਕਰਕੇ ਹੁਣ ਜੀ ਵਲੌਗ ਦੇ ਵਿੱਚ ਦਿਓ ਇਜਾਜ਼ਤ। ਇੱਕ ਚੀਜ਼ ਮੈਂ ਥੋੜੀ ਸਕਿਪ ਕਰ ਗਿਆ, ਮੈਨੂੰ ਇਹ ਦੱਸ ਦਿਓ ਕਿ ਆਹ ਜਿਹੜੀ ਆਪਣੀ ਲਾਈਨ ਆ ਇਹਦੇ ਵਿੱਚ ਆਪਾਂ ਕਿਹੜੇ ਪੌਦੇ ਲਾਈਏ। ਇੱਧਰ ਕੁਛ ਨਹੀਂ ਲੱਗਾ ਹੋਇਆ ਜ਼ਿਆਦਾ, ਉਹ ਥੋੜੀ ਜਗ੍ਹਾ ਜਿਹੜੀ ਆ ਖਾਲੀ ਆ, ਇਹਦੇ ਵਿੱਚ ਮੈਂ ਸੋਚਿਆ ਸੀ ਵੀ ਲਾ ਦਈਏ। ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ ਹੋਣ ਦਿਓ ਇਜਾਜ਼ਤ। ਮਿਲਦੇ ਸੁਬਾਹ ਇੱਕ ਵੱਖਰੇ ਵਲੌਗ 'ਚ, ਇੱਕ ਵੱਖਰੀ ਵੀਡੀਓ 'ਚ। ਬਹੁਤ ਸਾਰਾ ਖਿਆਲ, ਪਿਆਰ, ਰਿਸਪੈਕਟ।